ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਅਮਰੀਕਾ ਤੋਂ ਟਾਈਮ ਵਾਰਨਰ ਤੇ RCN ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV ਜਾਂ ਫਿਰ TV 84 ਦੀ ਆਨਲਾਈਨ ਸਟ੍ਰੀਮਿੰਗ ਤੋਂ ਜਾਂ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਪਿਛਲੇ ਦਿਨੀਂ ਦੇਖਿਆ ਕਿ ਜਗਤਾਰ ਸਿੰਘ ਜੱਗੀ ਦਾ ਜਿਹੜਾ ਕੇਸ ਹੈ ਉਹ ਕਿਵੇਂ ਸੁਰਖੀਆਂ ਦੇ ਵਿੱਚ ਰਿਹਾ, ਭਾਰਤ ਦੇ ਵਿੱਚ ਸਿੱਖ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਕਿਵੇਂ ਦਬਾਇਆ ਜਾਂਦਾ ਹੈ, ਉਹਦੀ ਇੱਕ ਉਦਾਹਰਣ ਵਜੋਂ ਇਹ ਕੇਸ ਉੱਭਰ ਕੇ ਸਾਹਮਣੇ ਆਇਆ ਸੀ। ਇੱਦਾਂ ਦੀ ਹੀ ਇੱਕ ਹੋਰ ਉਦਾਹਰਣ ਬੀਤੇ ਦਿਨੀਂ ਸਾਹਮਣੇ ਆਈ ਹੈ। ਯੂਨਾਈਟਿਡ ਨੇਸ਼ਨਸ ਵੱਲੋਂ ਇੱਕ ਕਾਨਫਰੰਸ ਪਿਛਲੇ ਦਿਨੀਂ ਥਾਈਲੈਂਡ ਦੇ ਵਿੱਚ ਕਰਵਾਈ ਗਈ ਸੀ 29 ਤੇ 30 ਨਵੰਬਰ ਨੂੰ। ਕਾਨਫਰੰਸ ਦਾ ਵਿਸ਼ਾ ਸੀ ਰੋਲ ਆਫ ਰਿਲੀਜੀਅਸ ਲੀਡਰਸ ਇਨ ਦ ਪ੍ਰੀਵੈਂਸ਼ਨ ਆਫ ਜੈਨੋਸਾਈਡ ਇਨ ਸਾਊਥ ਏਸ਼ੀਆ। ਇਸ ਕਾਨਫਰੰਸ ਦੇ ਵਿੱਚ ਜਿੱਥੇ ਦੁਨੀਆ ਭਰ ਦੇ ਵਿੱਚੋਂ ਵੱਖ-ਵੱਖ ਨੁਮਾਇੰਦੇ, ਧਾਰਮਿਕ ਨੁਮਾਇੰਦੇ ਤੇ ਹਿਊਮਨ ਰਾਈਟਸ ਬਾਡੀਜ਼ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਸੀ, ਉੱਥੇ ਹੀ ਪੰਜਾਬ ਦੇ ਵਿੱਚੋਂ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਵੱਲੋਂ ਵੀ ਇਸ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਸੀ। ਜਦੋਂ ਕਾਨਫਰੰਸ ਦੇ ਵਿੱਚ ਹਿੱਸਾ ਲੈ ਕੇ ਵਾਪਸ ਪਰਤੇ ਨੇ ਤਾਂ ਦਿੱਲੀ ਏਅਰਪੋਰਟ ਤੇ ਉਹਨਾਂ ਨੂੰ ਡਿਟੇਨ ਕੀਤਾ ਗਿਆ। 2 ਘੰਟੇ ਉਹਨਾਂ ਨੂੰ ਉੱਥੇ ਰੱਖਣ ਤੋਂ ਬਾਅਦ ਉਹਨਾਂ ਨੂੰ ਤਾਂ ਜਾਣ ਦੇ ਦਿੱਤਾ ਗਿਆ, ਪਰ ਉਹਨਾਂ ਦਾ ਜਿਹੜਾ ਪਾਸਪੋਰਟ ਹੈ ਉਹ ਅਥਾਰਟੀਜ਼ ਵੱਲੋਂ ਜ਼ਬਤ ਕਰ ਲਿਆ ਗਿਆ। ਉਹਨਾਂ ਨੂੰ ਇਹੀ ਗੱਲ ਕਹੀ ਗਈ ਕਿ ਭਾਰਤ ਸਰਕਾਰ ਦੇ ਹੁਕਮਾਂ ਤੇ ਤੁਹਾਡਾ ਜਿਹੜਾ ਪਾਸਪੋਰਟ ਹੈ ਉਹ ਜ਼ਬਤ ਕੀਤਾ ਜਾਂਦਾ ਹੈ ਤੇ ਜਿਹੜੀ ਅਗਲੀ ਕਾਰਵਾਈ ਹੋਵੇਗੀ ਉਹ ਤੁਸੀਂ ਪਾਸਪੋਰਟ ਕੇਂਦਰ ਨਾਲ ਸੰਪਰਕ ਕਰਕੇ ਦੇਖ ਸਕਦੇ ਹੋ ਕਿ ਉਹਨਾਂ ਦਾ ਕੀ ਕਹਿਣਾ ਹੈ। ਤੇ ਇਸ ਸਾਰੇ ਇਸ਼ੂ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਇਹ ਦੂਜੀ ਉਦਾਹਰਣ ਸਾਡੇ ਸਾਹਮਣੇ ਹੈ ਥੋੜ੍ਹੇ ਦਿਨਾਂ ਦੇ ਵਿੱਚ ਕਿ ਸਿੱਖ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਭਾਰਤ ਦੇ ਵਿੱਚ ਕਾਨੂੰਨੀ ਆੜ ਦੇ ਵਿੱਚ ਕਿਵੇਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਸਾਰੇ ਇਸ਼ੂ ਤੇ ਨਾਲ ਲੱਗਦੇ ਹੋਰ ਇਸ਼ੂਜ਼ ਦੇ ਉੱਪਰ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਹਰਪਾਲ ਸਿੰਘ ਚੀਮਾ ਫਤਿਹਗੜ੍ਹ ਸਾਹਿਬ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਚੀਮਾ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਚੀਮਾ ਸਾਹਿਬ, ਜਿਵੇਂ ਕਿ ਮੈਂ ਬਿਆਨ ਵੀ ਕੀਤਾ ਇੰਟਰੋਡਕਸ਼ਨ ਦੇ ਵਿੱਚ, ਪਰ ਮੈਂ ਤੁਹਾਡੇ ਸ਼ਬਦਾਂ ਦੇ ਵਿੱਚ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਇਹ ਜਿਹੜੀ ਓਵਰਆਲ ਘਟਨਾਕ੍ਰਮ ਸੀ ਕੀ ਸੀ ਐਗਜ਼ੈਕਟਲੀ ਜਦੋਂ ਤੁਸੀਂ ਦਿੱਲੀ ਪਹੁੰਚੇ ਹੋ, ਤੇ ਕੀ ਤੁਹਾਨੂੰ ਕਿਹਾ ਗਿਆ ਅਥਾਰਟੀਜ਼ ਦੇ ਵੱਲੋਂ ਡਿਟੇਨ ਕਰਨ ਦੇ ਸਮੇਂ, ਤੇ ਉਹ ਤੋਂ ਬਾਅਦ ਜਦੋਂ ਪਾਸਪੋਰਟ ਤੁਹਾਡਾ ਜ਼ਬਤ ਕੀਤਾ ਗਿਆ ਕੀ ਇਸ ਬਾਰੇ ਕਿਹਾ ਗਿਆ? ਕਿਉਂਕਿ ਜਦੋਂ ਅਸੀਂ ਸਿੱਖ ਸਫਾ ਦੇ ਵਿੱਚ ਦੇਖਦੇ ਹਾਂ ਤੇ ਇਹੀ ਗੱਲ ਸਾਹਮਣੇ ਆਉਂਦੀ ਹੈ, ਇਹੀ ਇੱਕ ਕਾਰਨ ਸਾਹਮਣੇ ਆਉਂਦਾ ਹੈ ਕਿ ਤੁਸੀਂ ਉੱਥੇ ਜਾ ਕੇ ਸਿੱਖ ਹੱਕਾਂ ਦੀ ਗੱਲ ਕੀਤੀ ਹੈ ਯੂਨਾਈਟਿਡ ਨੇਸ਼ਨਸ ਦੀ ਕਾਨਫਰੰਸ ਦੇ ਵਿੱਚ, ਇਸੇ ਕਰਕੇ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ। ਕਾਮਵੀਰ ਜੀ, ਇਹ ਜਿਹੜੀ ਕਾਨਫਰੰਸ ਸੀਗੀ ਥਾਈਲੈਂਡ ਦੇ ਵਿੱਚ, ਇਹ ਐਕਚੁਅਲੀ ਪਹਿਲਾਂ ਇਹ ਰਿਸ਼ੀਕੇਸ਼ ਦੇ ਵਿੱਚ ਹੋਣੀ ਸੀਗੀ ਜੀ। ਇਹਨਾਂ ਦੀ ਡੇਟਸ ਦੇ ਉੱਤੇ 29-30 ਦੀ। ਇਸ ਗੱਲ ਦਾ ਸਾਨੂੰ ਉੱਥੇ ਕਾਨਫਰੰਸ ਦੇ ਵਿੱਚ ਜਾਣ ਤੋਂ ਬਾਅਦ ਹੀ ਪਤਾ ਲੱਗਿਆ ਥਾਈਲੈਂਡ ਜਾ ਕੇ ਕਿ ਇਹ ਕਾਨਫਰੰਸ ਨੂੰ ਹਿੰਦੁਸਤਾਨ ਨੇ ਇੰਨਾ ਹੰਗਾਰਾ ਨਹੀਂ ਦਿੱਤਾ ਤੇ ਉਹਨਾਂ ਨੂੰ ਮਜਬੂਰਨ ਇਹ ਕਾਨਫਰੰਸ ਥਾਈਲੈਂਡ ਦੇ ਵਿੱਚ ਕਰਨੀ ਪਈ ਹੈ। ਜਿਹੜੇ ਪਹਿਲਾਂ ਸਾਨੂੰ ਪੇਪਰ ਇਹਦੇ ਆਏ ਸੀਗੇ ਉਹ ਇੱਥੇ ਆਏ ਸੀਗੇ ਕਿ ਰਿਸ਼ੀਕੇਸ਼ ਦੇ ਵਿੱਚ ਇਹ ਕਾਨਫਰੰਸ ਹੋ ਰਹੀ ਹੈ। ਇਹ ਕਾਨਫਰੰਸ ਯੂਨਾਈਟਿਡ ਨੇਸ਼ਨ ਦਾ ਇੱਕ ਆਫਿਸ ਹੈ, ਯੂਨਾਈਟਿਡ ਨੇਸ਼ਨ ਆਫਿਸ ਔਨ ਜੈਨੋਸਾਈਡ ਪ੍ਰੀਵੈਂਸ਼ਨ ਐਂਡ ਦੀ ਰਿਸਪੌਂਸਿਬਿਲਿਟੀ ਟੂ ਪ੍ਰੋਟੈਕਟ, ਉਹਨਾਂ ਨੇ ਕਰਾਈ ਸੀਗੀ। ਤੇ ਵਰਲਡ ਕਾਉਂਸਲ ਆਫ ਚਰਚਿਸ, ਦਾ ਨੈਟਵਰਕ ਫਾਰ ਦਾ ਰਿਲੀਜੀਅਸ ਐਂਡ ਟ੍ਰੈਡੀਸ਼ਨਲ ਪੀਸ ਮੇਕਰਸ, ਉਹਨਾਂ ਨੇ ਸਪਾਂਸਰ ਕੀਤੀ ਸੀਗੀ ਇਹ ਕਾਨਫਰੰਸ। 29-30 ਦੀ ਇਹ ਕਾਨਫਰੰਸ ਸੀਗੀ। 28 ਨੂੰ ਮੈਂ ਇਸ ਕਾਨਫਰੰਸ ਦੇ ਵਿੱਚ ਗਿਆ ਆਪਣਾ, ਤੇ ਇਹਦਾ ਜਿਹੜਾ ਅਸਲੀ ਵਿਸ਼ਾ ਸੀ ਕਾਨਫਰੰਸ ਦਾ ਤੁਸੀਂ ਵੀ ਦੱਸ ਹੀ ਦਿੱਤਾ। ਐਕਚੁਅਲੀ ਇਹ ਸੀਗਾ ਕਿ ਫੋਸਟਰਿੰਗ ਇਨਕਲੂਸਿਵ ਸੋਸਾਇਟੀ ਇਨ ਸਾਊਥ ਏਸ਼ੀਆ। ਇਹਨਾਂ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਜਿਹੜੀ ਸੋਸਾਇਟੀ ਹੈ ਉਹਨੂੰ ਆਲ ਇਨਕਲੂਸਿਵ ਕਿਵੇਂ ਬਣਾਇਆ ਜਾ ਸਕਦਾ, ਉਹਦੇ ਵਿੱਚ ਜਿਹੜੇ ਰਿਲੀਜੀਅਸ ਲੀਡਰਸ ਨੇ ਔਰ ਐਕਟਰਸ ਨੇ ਉਹਨਾਂ ਦਾ ਕੀ ਰੋਲ ਹੋ ਸਕਦਾ ਤੇ ਕੀ ਰੋਲ ਇਹ ਕਰਦੇ ਆ। ਇਸ ਜਿਹੜੀ ਮਤਲਬ ਸੀਗੀ ਕਾਨਫਰੰਸ, ਉਹਦਾ ਮੇਨ ਵਿਸ਼ਾ ਜਿਹੜਾ ਆ ਉਹ ਇਹ ਸੀਗਾ। ਸੋ 29-30 ਨੂੰ ਉੱਥੇ ਕਾਨਫਰੰਸ ਹੋਈ ਹੈ 2 ਦਿਨ। ਉਹਨਾਂ ਨੇ ਛੋਟੇ ਗਰੁੱਪਸ ਬਣਾ ਕੇ ਆਪਣੇ ਖਿੱਤੇ ਦੇ ਵਿੱਚ, ਜਿੱਦਾਂ ਇੰਡੀਆ ਦਾ ਗਰੁੱਪ ਬਣਾਇਆ,
ਅਸੀਂ ਇੰਡੀਆ ਤੋਂ ਸਭ ਤੋਂ ਘੱਟ ਬੰਦੇ ਇੰਡੀਆ ਤੋਂ ਹੀ ਸੀਗੇ, 4 ਬਾਕੀ ਦੇਸ਼ਾਂ ਤੋਂ, ਬੰਗਲਾਦੇਸ਼, ਪਾਕਿਸਤਾਨ, ਸ਼੍ਰੀਲੰਕਾ, ਮਿਆਂਮਾਰ ਐਂਡ ਇੱਥੋਂ ਜ਼ਿਆਦਾ ਬੰਦੇ ਸੀਗੇ, 800-700 ਬੰਦੇ ਸੀਗੇ। ਔਰ ਇਸ ਖਿੱਤਿਆਂ ਦੇ ਵਿੱਚ ਜਿਹੜੀ ਸੋਸਾਇਟੀ ਨੂੰ ਇਨਕਲੂਸਿਵ ਕਿਵੇਂ ਬਣਾਇਆ ਜਾ ਸਕਦਾ, ਔਰ ਐਕਟਰਸ ਦਾ ਰੋਲ ਕੀ ਹੈ, ਔਰ ਇਹ ਜਿਹੜਾ ਐਟਰੋਸਿਟੀ ਆਫ ਕ੍ਰਾਈਮ ਹੈ, ਜਿਹੜੀ ਜੀਨੋਸਾਈਡ ਹੈ, ਜਿਹੜੀ ਵਾਇਲੇਸ਼ਨ ਆਫ ਹਿਊਮਨ ਰਾਈਟਸ ਹੈ, ਇੱਕ ਮਤਲਬ UN ਨੇ ਇਹਨੂੰ ਐਟਰੋਸਿਟੀ ਆਫ ਕ੍ਰਾਈਮ ਦੇ ਵਿੱਚ ਗਿਣਿਆ ਤੇ ਇਹ ਕਿਵੇਂ ਰੋਕੀ ਜਾ ਸਕਦੀ ਹੈ, ਤੇ ਜਿਹੜੇ ਉੱਥੋਂ ਦੇ ਰਿਲੀਜੀਅਸ ਲੀਡਰਸ ਨੇ ਉਹ ਕੀ ਰੋਲ ਅਦਾ ਕਰਦੇ ਨੇ, ਤੇ ਕੀ ਉਹਨਾਂ ਦੇਸ਼ਾਂ ਦੇ ਵਿੱਚ ਹਿਊਮਨ ਰਾਈਟਸ ਦੀਆਂ ਕੀ ਵਾਇਲੇਸ਼ਨ ਦੀਆਂ ਕਿੰਨੀਆਂ ਸੰਭਾਵਨਾਵਾਂ ਨੇ, ਔਰ ਜਿਹੜੇ ਸਟੇਟ ਇੰਸਟੀਚਿਊਟ ਹੈਗੇ ਨੇ ਉਹ ਕੀ ਰੋਲ ਅਦਾ ਕਰਦੇ ਨੇ ਇਸ ਐਟਰੋਸਿਟੀ ਆਫ ਕ੍ਰਾਈਮ ਨੂੰ ਰੋਕਣ ਦੇ ਲਈ, ਤੇ ਕੀ ਉਹਨਾਂ ਨੂੰ ਕਰਨਾ ਚਾਹੀਦਾ ਤਾਂ ਕਿ ਉਹਨਾਂ ਦੀ ਦਿੱਤੀ ਜਾ ਸਕੇ। ਸੋ ਇਹ ਸੀਗੀ 2 ਦਿਨਾਂ ਦੀ ਕਾਨਫਰੰਸ ਜਿੱਥੇ ਕਿ ਮਤਲਬ ਇਹ ਗੱਲ ਚੱਲੀ ਹੈ। ਤੇ ਉਸ ਤੋਂ ਬਾਅਦ ਮੈਂ ਤਾਂ ਉੱਥੇ ਸਿਰਫ ਜਿਹੜਾ ਮੇਰਾ ਸੀਗਾ ਉਹ ਹੇਟ ਸਪੀਚਸ ਸੀਗਾ। ਮੈਂ ਸਮਝਦਾ ਸੀਗਾ ਵੀ ਜਿਹੜੇ ਰਿਲੀਜੀਅਸ ਲੀਡਰ ਤੇ ਪੋਲੀਟੀਕਲ ਲੀਡਰਸ ਆ ਉਹ ਇੰਡੀਆ ਦੇ ਵਿੱਚ ਆਪਣੇ ਆਪਣੇ ਖਿੱਤੇ ਦੇ ਵਿੱਚ ਜਿਹੜੀਆਂ ਪੋਲੀਟੀਕਲ ਸਪੀਚਸ ਜਾਂ ਉਹ ਰਾਜਨੀਤਿਕ ਸਪੀਚਸ ਦਿੰਦੇ ਆ ਉਹ ਬਹੁਤ ਹੇਟ ਹੁੰਦੀਆਂ ਨੇ। ਮਤਲਬ ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਇਹ ਮਤਲਬ ਕਹਿ ਦਿੰਦੇ ਨੇ ਕਿ ਅਸੀਂ 2019 ਦੇ ਵਿੱਚ 2020 ਦੇ ਵਿੱਚ ਅਸੀਂ ਹਿੰਦੂ ਰਾਸ਼ਟਰ ਬਣਾਉਣ ਜਾ ਰਹੇ ਹਾਂ ਹਿੰਦੁਸਤਾਨ ਨੂੰ। ਔਰ ਇਸ ਸਪੀਚਸ ਤੋਂ ਬਾਅਦ ਜਿਹੜੀ ਦੂਸਰੇ ਮਾਈਨੋਰਿਟੀਜ਼ ਨੇ ਉਹਨਾਂ ਦੇ ਲੀਡਰ ਵੀ ਸਪੀਚਸ ਕਰਦੇ ਨੇ, ਇਹਦੇ ਰਿਐਕਸ਼ਨ ਦੇ ਵਿੱਚ ਉਹ ਆਪਣੀ ਆਪਣੀ ਗੱਲ ਕਰਦੇ ਨੇ। ਉਹ ਕਹਿੰਦੇ ਅਸੀਂ ਪਾਕਿਸਤਾਨ ਨੂੰ, ਕੋਈ ਮੁਸਲਿਮ ਕਹਿੰਦੇ ਪਿਆਰ ਕਰਦੇ ਆ, ਸਿੱਖ ਕਹਿੰਦੇ ਅਸੀਂ ਖਾਲਿਸਤਾਨ ਬਣਾਵਾਂਗੇ ਜੇ ਤੁਸੀਂ ਹਿੰਦੂ ਰਾਸ਼ਟਰ ਬਣਾਵਾਂਗੇ। ਤਾਂ ਇਹਦੇ ਨਾਲ ਜਿਹੜੀ ਇਨਕਲੂਸਿਵਨੈਸ ਹੈ ਸੋਸਾਇਟੀ ਦੇ ਵਿੱਚ ਉਹ ਟੁੱਟਦੀ ਹੈ। ਮਤਲਬ ਸੋ ਇਸ ਮੇਰੀ ਤਾਂ ਸਪੀਚਸ ਹੇਟ ਸਪੀਚਸ ਦੇ ਉੱਤੇ ਸੀ ਕਿ ਉਹਦਾ ਕੀ ਰੋਲ ਹੈ, ਰਿਲੀਜੀਅਸ ਲੀਡਰ ਨੂੰ ਕੀ ਰੋਲ ਅਦਾ ਕਰਨਾ ਚਾਹੀਦਾ ਹੈ ਮਤਲਬ ਹੇਟ ਸਪੀਚਸ ਦੇ ਉੱਤੇ। ਔਰ ਹਿੰਦੁਸਤਾਨ ਦੇ ਵਿੱਚ ਜਿਹੜੇ ਰਿਲੀਜੀਅਸ ਲੀਡਰਸ ਨੇ, ਜਿਵੇਂ ਤੁਸੀਂ ਰੋਜ਼ ਦੇਖਦੇ ਹੋ ਕਿ ਮੋਹਨ ਭਾਗਵਤ ਹੁਣੀ RSS ਦੇ ਆਪਣੇ ਆਪ ਨੂੰ ਰਿਲੀਜੀਅਸ ਲੀਡਰ ਸਮਝਦੇ ਨੇ ਹਿੰਦੂ ਦੇ, ਇਹਨਾਂ ਦੀਆਂ ਰੋਜ਼ ਏਦਾਂ ਦੀਆਂ ਸਟੇਟਮੈਂਟਾਂ ਦੇ ਸਪੀਚਸ ਆ ਜਿਹੜੀਆਂ ਆਉਂਦੀਆਂ ਨੇ ਮਤਲਬ। ਸੋ ਇਹਦੇ ਤੇ ਕਾਫੀ ਲੰਬਾ ਚੌੜਾ ਉੱਥੇ ਵਿਚਾਰ ਵਟਾਂਦਰਾ ਹੋਇਆ। ਤੇ 30 ਨੂੰ ਜਦੋਂ ਮੈਂ ਵਾਪਸ ਆ ਰਿਹਾ ਸੀਗਾ ਉੱਥੋਂ, 30 ਨੂੰ ਸਵੇਰੇ ਮੇਰੀ ਉੱਥੋਂ 8:50 ਦੇ ਫਲਾਈਟ ਸੀਗੀ ਤੇ ਮੈਂ 12 ਵਜੇ ਪਹੁੰਚਿਆ। ਤੇ ਇਹਨਾਂ ਨੇ ਮੈਨੂੰ ਇਮੀਗ੍ਰੇਸ਼ਨ ਨੇ ਜਦੋਂ ਬਾਹਰ ਨਿਕਲਣ ਲੱਗਿਆ ਤੇ ਰੋਕਿਆ, ਤੇ ਰੋਕਣ ਤੋਂ ਬਾਅਦ ਮੇਰਾ ਪਾਸਪੋਰਟ ਜਦੋਂ ਮੈਂ ਦਿੱਤਾ ਇਹਨਾਂ ਨੂੰ ਆਪਣਾ ਉਹਦੇ ਲਈ ਇਮੀਗ੍ਰੇਸ਼ਨ ਵਾਸਤੇ, ਤੇ ਇੱਕਦਮ ਹੀ ਮਤਲਬ 2 ਆਫੀਸਰ ਸੀਗੇ ਪਿੱਛੇ, ਉਹ ਖੜੇ ਆ ਗਏ। ਉਹਨਾਂ ਨੇ ਇੱਕਦਮ ਹੀ ਆਣ ਕੇ ਗੱਲ ਕੀ ਹੈ ਵੀ ਇਹੀ ਹੈ ਮਤਲਬ। ਸੋ ਦੈਟ ਮੀਨਸ ਮੈਨੂੰ ਏਦਾਂ ਲੱਗਿਆ ਕਿ ਮਹਿਸੂਸ ਹੋਇਆ 100% ਕਿ ਉਹਨਾਂ ਨੂੰ ਪਹਿਲਾਂ ਹੀ ਮੇਰੇ ਰੋਕਣ ਦਾ ਮਤਲਬ ਸੀਗਾ ਤੇ ਉਹਨਾਂ ਨੂੰ ਪਤਾ ਸੀ ਕਿ ਇਸ ਫਲਾਈਟ ਦੇ ਉੱਤੇ ਬੰਦਾ ਆ ਰਿਹਾ। ਸੋ ਉਹ ਉਹਨਾਂ ਨੇ ਰੋਕ ਕੇ ਮੈਨੂੰ ਇਹ ਗੱਲ ਕਹੀ ਕਿ ਸਾਨੂੰ ਅਸੀਂ ਤੇਰਾ ਪਾਸਪੋਰਟ ਜ਼ਬਤ ਕਰ ਰਹੇ ਹਾਂ। ਮੈਂ ਉਹਨਾਂ ਨੂੰ ਕਿਹਾ ਵੀ ਕੀ ਕਾਰਨ ਹੈ, ਕਿ ਪਾਸਪੋਰਟ ਕਿਉਂ ਜ਼ਬਤ ਕਰ ਰਹੇ ਹਾਂ? ਉਹ ਕਹਿੰਦੇ ਕਾਰਨ ਦਾ ਸਾਨੂੰ ਵੀ ਨਹੀਂ ਪਤਾ, ਇਹ ਆਰਡਰਸ ਨੇ ਸਾਡੇ ਕੋਲ ਆਏ ਹੋਏ। ਤੇ ਸੋ ਉਹਨਾਂ ਨੇ ਮੇਰਾ ਪਾਸਪੋਰਟ ਜ਼ਬਤ ਕਰ ਲਿਆ ਤੇ 2 ਘੰਟੇ ਮੈਨੂੰ ਉੱਥੇ ਖੜਾਈ ਰੱਖਿਆ। ਔਰ ਇਨ ਦਾ ਮੇਨ ਟਾਈਮ ਉਹ ਆਪਣੇ ਕਾਗਜ਼ ਪੱਤਰ ਜਿਹੜੇ ਪੂਰੇ ਕਰਦੇ ਰਹੇ ਆਫਿਸਰ ਤੋਂ ਸਾਈਨ ਸੂਨ ਕਰਾਉਣ ਤੋਂ ਬਾਅਦ। ਤੇ 2 ਘੰਟੇ ਬਾਅਦ ਉਹਨਾਂ ਨੇ ਮੇਰਾ ਪਾਸਪੋਰਟ ਲੈ ਲਿਆ ਤੇ ਮੈਨੂੰ ਇੱਕ ਸਲਿੱਪ ਜਾਰੀ ਕਰ ਦਿੱਤੀ, ਜਿਹਦੇ ਤੇ ਉਹਨਾਂ ਨੇ ਇਹ ਲਿਖਿਆ ਹੋਇਆ ਸੀਗਾ ਕਿ ਇਹਦਾ ਪਾਸਪੋਰਟ ਅਸੀਂ ਜ਼ਬਤ ਕਰ ਰਹੇ ਹਾਂ ਔਰ ਅਸੀਂ ਜਿਸ ਅਥਾਰਟੀ ਨੇ ਇਹਨੂੰ ਜਾਰੀ ਕੀਤਾ ਅਸੀਂ ਉਸ ਅਥਾਰਟੀ ਨੂੰ ਭੇਜ ਰਹੇ ਹਾਂ। ਤੇ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ 10-12 ਦਿਨਾਂ ਤੋਂ ਬਾਅਦ ਚੰਡੀਗੜ੍ਹ ਆਪਣੇ ਰੀਜਨਲ ਪਾਸਪੋਰਟ ਆਫਿਸ ਦੇ ਵਿੱਚ ਜਾ ਕੇ ਅੱਗੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣਾ ਕਾਰਨ ਪਤਾ ਕਰ ਸਕਦੇ ਹੋ ਕਿ ਕਿਉਂ ਉਹਨਾਂ ਨੇ ਇਹ ਐਕਸ਼ਨ ਲਿਆ। ਸੋ ਇਹ ਘਟਨਾ ਜਿਹੜੀ ਉਸ ਦਿਨ ਵਾਪਰੀ ਹੈ। ਸੋ ਮੈਂ ਸਮਝਦਾ ਕਿ ਆਪਣੇ ਤੌਰ ਦੇ ਉੱਤੇ ਇਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ। ਮਤਲਬ ਕਿਸੇ ਵੀ ਬੰਦੇ ਨੂੰ, ਕਿਉਂਕਿ 2 ਸਾਲ ਹੋ ਗਏ ਆ ਮੇਰੇ ਕੋਲ ਪਾਸਪੋਰਟ 16 ਚ ਮੈਨੂੰ ਪਾਸਪੋਰਟ ਇਹਨਾਂ ਨੇ ਰਿਲੀਜ਼ ਕੀਤਾ ਸੀਗਾ। 28 ਨੂੰ ਮੈਂ ਜਾ ਰਿਹਾ ਸੀਗਾ ਤੇ 28 ਨੂੰ ਕੋਈ ਏਦਾਂ ਦਾ ਇਹਨਾਂ ਨੇ ਮਤਲਬ ਕੋਈ ਆਰਡਰ ਨਹੀਂ ਸੀਗੇ। 29-30 ਦੇ ਵਿੱਚ ਕਿਹੜੀ ਏਦਾਂ ਦੀ ਕੋਈ ਘਟਨਾ ਵਾਪਰ ਗਈ ਕਿ 2 ਦਿਨਾਂ ਦੇ ਵਿੱਚ ਇਹਨਾਂ ਨੂੰ ਇਹ ਆਰਡਰ ਜਿਹੜੇ ਜਾਰੀ ਕਰਨੇ ਪਏ ਜਾਂ ਇਹਨਾਂ ਨੇ ਜਾਰੀ ਕੀਤੇ। ਸੋ ਮੈਂ ਸਮਝਦਾ ਵੀ ਇਹ ਬਿਲਕੁਲ ਇੱਕ ਪਾਰਟੀ ਦੀ ਜਾਂ ਜਿਹੜੀ ਅਸੀਂ ਹਿਊਮਨ ਰਾਈਟਸ ਦੇ ਉੱਤੇ ਆਪਣੀ ਆਵਾਜ਼ ਰੱਖਦੇ ਹਾਂ, ਜਿੱਥੇ ਵੀ ਕਿਤੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਹੈ ਉੱਥੇ ਅਸੀਂ ਬੋਲਦੇ ਹਾਂ। ਤੇ ਇਸ ਤਰੀਕੇ ਦੇ ਨਾਲ ਮੈਂ ਸਮਝਦਾ ਵੀ ਇਹ ਮੇਰੀ ਵੀ ਹਿਊਮਨ ਰਾਈਟਸ ਦੇ ਜਿਹੜੇ ਮੇਰੇ ਹੱਕ ਨੇ, ਆਰਟੀਕਲ 21 ਹੈ ਜਿਹੜਾ ਮੇਰਾ, ਉਹਦੇ ਦੀ ਇੱਕ ਵਾਇਲੇਸ਼ਨ ਇਹਨਾਂ ਨੇ ਕੀਤੀ ਹੈ। ਸੋ ਮੈਂ ਇਸ ਗੱਲ ਦੇ ਬਾਰੇ ਹਾਈ ਕੋਰਟ 'ਚ ਵੀ ਜਾਊਂਗਾ
ਔਰ ਮੈਂ UNO ਦੇ ਜਿਹੜੇ ਆਫਿਸ ਨੇ ਮੈਨੂੰ ਸੱਦਿਆ ਸੀਗਾ, ਉਸ ਆਫਿਸ ਨੂੰ ਵੀ ਇਨਫੋਰਮ ਕੀਤਾ ਔਰ ਜੇ ਇਹਨਾਂ ਨੇ ਮੈਨੂੰ ਪਾਸਪੋਰਟ ਨਾ ਕੀਤਾ ਤੇ UNO ਦੇ ਜਿਹੜਾ ਜਨਰਲ ਸੈਕਟਰੀ ਦਾ ਆਫਿਸ ਹੈ ਉਹਨਾਂ ਨੂੰ ਵੀ, ਸਕੱਤਰ ਜਨਰਲ ਦਾ ਆਫਿਸ ਹੈ ਉਹਨਾਂ ਨੂੰ ਵੀ ਇਸ ਬਾਰੇ ਦੱਸਿਆ ਜਾਏਗਾ ਸਾਰੀ ਡਿਟੇਲ ਦੇ ਵਿੱਚ। ਜੀ ਚੀਮਾ ਸਾਹਿਬ, ਜਿਵੇਂ ਮੈਂ ਗੱਲ ਕੀਤੀ ਹੈ ਵੀ ਜੀ ਬਿਲਕੁਲ, ਜਿਵੇਂ ਸਿੱਖ ਸਫਾਂ ਦੇ ਵਿੱਚ ਜਿਹੜੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਉਹ ਇਹੀ ਆਉਂਦੀ ਹੈ ਕਿ ਜਿਵੇਂ ਜਗਤਾਰ ਸਿੰਘ ਜੱਗੀ ਦਾ ਮਾਮਲਾ ਹੋਵੇ ਜਾਂ ਤੁਹਾਡਾ ਮਾਮਲਾ ਹੋਵੇ, ਕੋਈ ਵੀ ਇਸ਼ੂ ਜਦੋਂ ਕੋਈ ਵੀ ਬੰਦਾ ਜਾਂ ਕੋਈ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ ਉਹ ਸਿੱਖ ਹੱਕਾਂ ਦੀ ਗੱਲ ਕਰਦੀ ਹੈ, ਉੱਥੇ ਹਿਊਮਨ ਰਾਈਟਸ ਦੀ ਗੱਲ ਕਰਦੀ ਹੈ, ਪੰਜਾਬ ਦੀ ਧਰਤੀ ਤੇ ਜਾਂ ਭਾਰਤ ਦੇ ਵਿੱਚ ਕਿਤੇ ਵੀ, ਭਾਵੇਂ ਉਹ ਕਿਸੇ ਹੋਰ ਕਮਿਊਨਿਟੀ ਦੇ ਨਾਲ ਸੰਬੰਧਿਤ ਕਿਉਂ ਨਾ ਹੋਵੇ, ਤਾਂ ਜਿਹੜੀ ਹਕੂਮਤ ਹੈ ਉਹਦੇ ਵੱਲੋਂ ਸਿੱਧੇ ਢੰਗ ਨਾਲ ਉਹਨੂੰ ਰੋਕਣ ਦੇ ਲਈ ਹਰ ਹੀਲਾ ਵਰਤਿਆ ਜਾਂਦਾ ਹੈ। ਸੋ ਕੀ ਇਹਨੂੰ ਤੁਸੀਂ ਉਸੇ ਲੜੀ ਦਾ ਹਿੱਸਾ ਸਮਝਦੇ ਹੋ ਜਾਂ ਇਹਦੇ ਪਿੱਛੇ ਕੋਈ ਹੋਰ ਵੀ ਕਾਰਨ ਨਜ਼ਰ ਆਉਂਦਾ ਤੁਹਾਨੂੰ? ਦੇਖੋ, ਐਕਚੁਅਲੀ ਤਾਂ ਉਹਨਾਂ ਨੇ ਮੇਰੇ ਪਾਸਪੋਰਟ ਦੇ, ਇਹ ਤਾਂ ਮੈਨੂੰ ਪਤਾ ਲੱਗੂਗਾ 11 ਨੂੰ, ਜੋ ਕਿ ਉਹਨਾਂ ਦਾ ਕੀ ਪੱਖ ਹੈ ਮਤਲਬ। ਪਰ ਮੈਂ ਆਪਣੇ ਤੌਰ ਦੇ ਉੱਤੇ ਸੋਚਦਾ ਕਿ ਜਿਹੜੇ ਬੰਦੇ ਜਾਂ ਜਿਹੜੇ ਇੰਸਟੀਚਿਊਟ ਕੰਮ ਕਰਦੇ ਨੇ ਜਾਂ ਇਹਨਾਂ ਨੂੰ ਏਦਾਂ ਲੱਗਦਾ ਹੈ ਕਿ ਸਾਡੀ ਉਹ ਗੱਲ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਦੀ ਹੈ, ਇੱਥੇ ਵੀ ਉਹ ਰੌਲਾ ਪਾਉਂਦੇ ਰਹਿੰਦੇ ਆ, ਉਹਨਾਂ ਨੂੰ ਵੀ ਦਬਾਉਣ ਦੀਆਂ ਗੱਲਾਂ ਨੇ ਇਹਨਾਂ ਦੀਆਂ। ਮਤਲਬ ਇਹ ਜਿਹੜੇ ਐਕਸ਼ਨ ਨੇ ਤਾਂ ਕਿ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ, ਉਹਨਾਂ ਨੂੰ ਡਰਾਇਆ ਧਮਕਾਇਆ ਜਾ ਸਕੇ। ਪਰ ਅਸਲੀ ਕਾਰਨ ਹੈ ਜਿਹੜੇ ਉਹ ਜਦੋਂ ਮੈਂ 10-12 ਦਿਨਾਂ ਬਾਅਦ ਜਾਵਾਂਗਾ ਆਪਣਾ ਪਾਸਪੋਰਟ ਦਾ ਪਤਾ ਕਰਨ ਦੇ ਲਈ, ਤੇ ਜਿਹੜੀ ਮੈਨੂੰ ਉਹਨੇ ਸਲਿੱਪ ਦਿੱਤੀ ਹੈ ਉਦੋਂ ਤੋਂ ਹੀ ਪਤਾ ਲੱਗ ਸਕਦਾ ਕਿ ਕੀ ਹੈਗਾ, ਇਹਨਾਂ ਨੇ ਕਿਉਂ ਮੇਰਾ ਪਾਸਪੋਰਟ ਹੈ ਜਿਹੜਾ ਜ਼ਬਤ ਕੀਤਾ। ਜੀ ਚੀਮਾ ਸਾਹਿਬ, ਇਸੇ ਦੇ ਨਾਲ ਅਸੀਂ ਇੱਕ ਹੋਰ ਇਸ਼ੂ ਬਾਰੇ ਵੀ ਮੈਂ ਤੁਹਾਡੇ ਕੋਲੋਂ ਅੱਜ ਜਾਣਨਾ ਚਾਹੂੰਗਾ। ਪੰਜਾਬ ਐਡਵੋਕੇਸੀ ਐਂਡ ਡਾਕੂਮੈਂਟੇਸ਼ਨ ਪ੍ਰੋਜੈਕਟ ਵੱਲੋਂ ਪਿਛਲੇ ਦਿਨੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਸਪਸ਼ਟ ਸ਼ਬਦਾਂ ਦੇ ਵਿੱਚ ਕਹੀ ਹੈ ਕਿ ਜਦੋਂ ਸਿੱਖ ਸਟਰਗਲ ਚੱਲ ਰਹੀ ਸੀ 1980ਵਿਆਂ ਦੇ ਵਿੱਚ ਤੇ 90ਵਿਆਂ ਦੇ ਵਿੱਚ, ਉਦੋਂ ਜਿਹੜਾ ਹਕੂਮਤ ਵੱਲੋਂ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ ਜਾਂ ਜਿਹੜੀਆਂ ਹਿਊਮਨ ਰਾਈਟਸ ਵਾਇਓਲੇਸ਼ਨਸ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਕਈ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਉਹਨੂੰ ਰਿਪੋਰਟ ਵੀ ਕੀਤਾ ਆਪਣੀਆਂ ਸਾਲਾਨਾ ਰਿਪੋਰਟਾਂ ਦੇ ਵਿੱਚ। ਉਸ ਬਾਬਤ ਉਹਨਾਂ ਨੇ ਇੱਕ ਨੰਬਰ ਦਿੱਤਾ ਹੈ ਕਿ 8257 ਦਾ ਜਿਹੜਾ ਨੰਬਰ ਹੈ, 8257 ਨੰਬਰ ਆਫ ਪਰਸਨਸ ਨੇ ਜਿਹੜੇ ਪੰਜਾਬ ਦੇ ਵਿੱਚੋਂ ਸਿੱਖ ਨੌਜਵਾਨ ਉਹ ਇਲੀਗਲ ਕਿਲਿੰਗਸ ਦੇ ਥੱਲੇ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਥੱਲੇ ਉਹਨਾਂ ਨੂੰ ਗਾਇਬ ਕਰ ਦਿੱਤਾ ਗਿਆ। ਇਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ, ਜਾਂ ਖਾਸ ਤੌਰ ਤੇ ਇਸ ਰਿਪੋਰਟ ਦਾ ਹਵਾਲਾ ਦੇ ਕੇ ਉਹਨਾਂ ਨੇ ਅਗਲੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ, ਇਹਦੇ ਤੇ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦੀ ਮੰਗ ਕੀਤੀ ਹੈ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਇਹ ਤਾਂ ਖਾਲੜਾ ਸਾਹਿਬ ਨੇ ਵੀ ਇਸ ਬਾਰੇ ਦੱਸਿਆ ਸੀਗਾ, ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੀ ਇਸ ਗੱਲ ਦਾ ਰੌਲਾ ਪਾਈ ਜਾਂਦੀਆਂ ਨੇ। 8257 ਜਾਂ 75, ਅਸੀਂ ਤਾਂ ਕਹਿੰਦੇ ਹਾਂ ਜਿਹੜੀ ਆਪਣਾ 1984 ਦੇ ਵਿੱਚ, ਨਵੰਬਰ 1984 ਦੇ ਵਿੱਚ ਜਿਹੜੀ ਕਿਲਿੰਗ ਹੋਈ ਹੈ ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ, ਉਹਦਾ ਹੀ ਜਿਹੜਾ ਅੰਕੜਾ ਗਿਣਿਆ ਜਾਵੇ ਉਹੀ ਅਸੀਂ ਸਮਝਦੇ ਹਾਂ ਵੀ ਇੰਨਾ ਕਿ ਤਾਂ ਉਹੀ ਬੱਚੇ ਬਣਦੇ ਹੋਣਗੇ, ਲੇਡੀਜ਼, ਸਿੱਖ ਲੇਡੀਜ਼, ਸਿੱਖ ਬਜ਼ੁਰਗ ਬੱਚੇ ਜਿਹੜੇ 1984 ਦੇ ਵਿੱਚ ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਮਾਰੇ ਗਏ ਆ। ਮਤਲਬ ਜਿਹੜੇ ਨੌਜਵਾਨ ਨੇ, ਇਹਨਾਂ ਦਾ ਰੌਲਾ ਜਿਹੜਾ ਕਿੰਨਾ ਪਿਆ ਸੀ, 2,500-3 ਹਜ਼ਾਰ, ਤਾਂ ਇਸ ਗੱਲ ਦਾ ਹੀ ਚਰਚਾ ਸੀਗੀ ਕਿ ਖਾਲੜਾ ਸਾਹਿਬ ਨੇ ਜਿਹੜੀ ਸਿਰਫ 2-3 ਹੀ ਜਿਹੜੀਆਂ ਸੀਗੀਆਂ ਸੰਸਕਾਰ ਕਰਨ ਵਾਲੀਆਂ ਥਾਵਾਂ, ਉਹਨਾਂ ਤੋਂ ਹੀ ਜਿਹੜਾ ਅੰਕੜਾ ਦਿੱਤਾ ਸੀ ਉਹ 3000 ਤੋਂ ਉੱਤੇ ਅੰਕੜਾ ਸੀ, ਜਿਹੜਾ ਤਰਨਤਾਰਨ ਤੇ ਡਿਸਟ੍ਰਿਕਟ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਸੀਗਾ ਆਪਣਾ। ਇਹਦੇ ਚ ਕੋਈ ਸ਼ੱਕ ਨਹੀਂ ਹੈਗਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਹੈ ਜਿਹੜੇ ਉਹ ਫੇਕ ਐਨਕਾਊਂਟਰਸ ਦੇ ਵਿੱਚ ਮਾਰੇ ਗਏ ਆ, ਔਰ ਅੱਜ ਤੱਕ ਵੀ ਮਤਲਬ ਇੱਕ ਵੱਡੀ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੈ। ਡਿਸਪੀਰੀਅੰਸ ਦਾ ਕੇਸਿਸ ਹੈ ਜਿਹੜਾ ਉਹ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਵਿੱਚ ਪਿਆ ਸੀਗਾ, ਜਿਨ੍ਹਾਂ ਨੇ ਇੱਕ ਮਾਮੂਲੀ ਜਾਂ ਕੰਪਨਸੇਸ਼ਨ ਦੇ ਕੇ 2 ਲੱਖ ਰੁਪਏ ਦਾ ਇੱਕ ਮਜ਼ਾਕ ਵੀ ਕੀਤਾ ਇਨਸਾਫ ਦੇ ਨਾਂ ਦੇ ਨਾਲ। ਉਹ ਵੀ ਕੇਸ ਹਾਲੇ ਪੈਂਡਿੰਗ ਪਿਆ ਸੁਪਰੀਮ ਕੋਰਟ ਦੇ ਵਿੱਚ ਇਸ ਗੱਲ ਦਾ ਕਿ ਜਿਹੜੀਆਂ ਉਹ ਕੰਪਨਸੇਸ਼ਨ ਦਿੱਤੀ ਗਈ ਆ ਉਹ ਵੀ ਗਲਤ ਦਿੱਤੀ ਗਈ ਹੈ। ਤਾਂ ਸਿਰਫ ਰਿਚੁਅਲਸ ਉਹਨਾਂ ਦੇ ਜਿਹੜੀਆਂ ਧਾਰਮਿਕ ਰਸਮਾਂ ਰਵਾਇਤਾਂ ਹੋਣੀਆਂ ਸੀ ਉਹਦਾ ਹੀ ਕੰਪਨਸੇਸ਼ਨ ਦਿੱਤਾ ਗਿਆ, ਅਸਲੀ ਉਹਨਾਂ ਦੀਆਂ ਜ਼ਿੰਦਗੀਆਂ ਦਾ ਜਿਹੜਾ ਕੰਪਨਸੇਸ਼ਨ ਹੈ ਉਹ ਤੇ ਦਿੱਤਾ ਹੀ ਨਹੀਂ ਗਿਆ ਮਤਲਬ ਇਸ ਗੱਲ ਦਾ। ਤੇ ਨੰਬਰ 2 ਦੇ ਉੱਤੇ ਜਿਹੜੇ ਬੰਦੇ ਸੀਗੇ ਜਿਹੜੇ ਉਹਦੇ ਲਈ ਜ਼ਿੰਮੇਵਾਰ ਸੀਗੇ, ਜਿਹੜੇ ਉੱਥੇ ਲੈ ਕੇ ਗਏ ਲਾਸ਼, ਜਿਨ੍ਹਾਂ ਨੇ ਉੱਥੇ ਲਾਸ਼ ਲਿਆ ਕੇ ਸਾੜੀ ਹੈ, ਉਹਨਾਂ ਨੂੰ ਜਿਹੜੇ ਪਤਾ ਕੀਤਾ
ਪਤਾ ਕਰਨਾ ਚਾਹੀਦਾ, ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਕਿ ਅਸਲੀ ਦੋਸ਼ੀ ਕੌਣ ਨੇ ਇਸ ਗੱਲ ਦੇ ਲਈ। ਸੋ ਇਸ ਗੱਲ ਦਾ ਤੇ ਕੋਈ ਸ਼ੱਕ ਹੀ ਨਹੀਂ ਕਿ ਜਾਣਾ ਇਹੀ ਗੱਲ ਹੈ ਜਿਹੜੀ ਇਹਨਾਂ ਨੂੰ ਚੁੱਭਦੀ ਵੀ ਆ। ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਉੱਥੇ ਵੀ ਇੰਟਰਨੈਸ਼ਨਲ ਕਾਨਫਰੰਸਿਸ ਦੇ ਵਿੱਚ ਵੀ ਇਹ ਗੱਲਬਾਤ ਹੁੰਦੀ ਹੈ ਕਿ ਹਿੰਦੁਸਤਾਨ ਦੇ ਲਈ ਅਸੀਂ ਇੱਥੋਂ ਵੀ ਚਿੱਠੀਆਂ ਲਿਖਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ ਜਿਵੇਂ ਸ਼੍ਰੀਲੰਕਾ ਦੇ ਵਿੱਚ ਇੱਕ ਕਮਿਸ਼ਨ ਅਪਾਇੰਟ ਕਰਕੇ ਯੂਐਨਓ ਨੇ ਉੱਥੇ ਭੇਜਿਆ ਤੇ ਹਿਊਮਨ ਰਾਈਟਸ ਵਾਇਲੇਸ਼ਨ ਦੀ ਇਨਵੈਸਟੀਗੇਸ਼ਨ ਕੀਤੀ ਹੈ। ਅਸੀਂ ਚਾਹੁੰਦੇ ਹਾਂ ਕਿ ਪਿਛਲੇ 30 ਸਾਲਾਂ ਦਾ ਜੋ ਇੱਥੇ ਪੰਜਾਬ ਦੀ ਧਰਤੀ ਤੇ ਵਾਪਰਿਆ ਉਹ ਯੂਐਨਓ ਇੱਕ ਟੀਮ ਬਣਾ ਕੇ ਇੱਥੇ ਭੇਜੇ ਔਰ ਉਹਨਾਂ ਦੀ ਇਨਵੈਸਟੀਗੇਸ਼ਨ ਹੋਵੇ ਕਿ ਉਹਦੇ ਕੀ ਕਾਰਨ ਸੀਗੇ ਇਸ ਇੰਨੀ ਜਿਹੜੇ ਵੱਡੀ ਪੱਧਰ ਦੇ ਉੱਤੇ ਜਿਹੜੀ ਕਤਲੋਗਾਰਤ ਹੋਈ ਹੈ ਪੰਜਾਬ ਦੇ ਵਿੱਚ, ਨੌਜਵਾਨ ਡਿਸਪੀਅਰ ਹੋਏ ਆ ਔਰ ਫੇਕ ਇਲੀਗਲ ਡਿਟੈਂਸ਼ਨਸ ਹੋਈਆਂ ਨੇ, ਐਨਕਾਊਂਟਰਸ ਹੋਏ ਨੇ, ਫੇਕ ਐਨਕਾਊਂਟਰ। ਉਹਨਾਂ ਦਾ ਕਾਰਨ ਕੀ ਸੀਗਾ, ਕੌਣ ਜ਼ਿੰਮੇਵਾਰ ਵਿਅਕਤੀ ਨੇ, ਕੀ ਉਹਨਾਂ ਦੀ ਉਸ ਤੋਂ ਬਾਅਦ ਟ੍ਰਾਇਲ ਹੋਏ, ਉਹਨਾਂ ਨੂੰ ਕੋਈ ਸਜ਼ਾਵਾਂ ਦਿੱਤੀਆਂ ਗਈਆਂ। ਜੈਨੋਸਾਈਡ ਹੈ ਜਿਹੜੀ ਹੋਰ ਕੀ ਹੁੰਦੀ ਹੈ, ਜੈਨੋਸਾਈਡ ਇਹ ਹੁੰਦੀ ਹੈ ਵੀ ਜਦੋਂ ਪ੍ਰੀ ਪਲਾਨਡ ਤੁਸੀਂ ਕੋਈ ਐਕਸ਼ਨ ਲੈ ਕੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਔਰ ਮੁੜ ਕੇ ਉਹਨਾਂ ਦੇ ਜਿਹੜੇ ਵਾਰਸ ਨੇ ਉਹਨਾਂ ਦੇ ਜਾਂ ਉਹਨਾਂ ਨੂੰ ਵਿਕਟਮ ਨੂੰ ਕੋਈ ਉਹਦਾ ਇਨਸਾਫ ਹੀ ਨਹੀਂ ਮਿਲਦਾ। ਅਕਿਊਜ਼ਡ ਹੈ ਜਿਹੜੇ ਖੁੱਲੇ ਫਿਰਦੇ ਨੇ। ਇਹੀ ਗੱਲਾਂ ਅਸੀਂ ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ ਕਹਿੰਦੇ ਹਾਂ ਔਰ ਯੂਐਨਓ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਆਪਣਾ ਇੱਕ ਭੇਜਣ ਤਾਂ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਟੋਟਲ ਤੇ ਕਿਵੇਂ ਵਾਪਰੀ ਹੈ। ਔਰ ਇਹ ਸਾਨੂੰ ਲੱਗਦਾ ਕਿ ਜੋ ਕੁਛ ਵੀ ਵਾਪਰਿਆ ਪਿਛਲੇ 15-20 ਸਾਲਾਂ ਦੀ 30 ਸਾਲਾਂ ਦੇ ਵਿੱਚ ਇਹ ਸਾਰਾ ਇੱਕ ਪ੍ਰੀ ਪਲਾਨਡ ਸੀਗਾ ਔਰ ਇੱਕ ਕਮਿਊਨਿਟੀ ਨੂੰ, ਇੱਕ ਮਾਈਨੋਰਿਟੀ ਨੂੰ ਉਹਨੂੰ ਸਜ਼ਾ ਦਿੱਤੀ ਗਈ ਹੈ ਔਰ ਉਹਦੀ ਜੈਨੋਸਾਈਡੇਸ਼ਨ ਅਟੈਂਪਟ ਦੀ ਜੈਨੋਸਾਈਡ ਹੋਈ ਆ। ਜੀ ਚੀਮਾ ਸਾਹਿਬ, ਇਸੇ ਦੇ ਨਾਲ ਜਦੋਂ ਅਸੀਂ ਭਾਰਤ ਸਰਕਾਰ ਦੇ ਜਦੋਂ ਅਸੀਂ ਪਰਸਪੈਕਟਿਵ ਵੱਲ ਦੇਖਦੇ ਹਾਂ ਤਾਂ ਉਹਨਾਂ ਵੱਲੋਂ ਹਮੇਸ਼ਾ ਕੋਈ ਕਮਿਸ਼ਨ ਬਣਾਉਣ ਦੀ ਗੱਲ, ਕੋਈ SIT ਬਣਾਉਣ ਦੀ ਗੱਲ ਜਾਂ ਜਿਵੇਂ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਤੁਸੀਂ ਗੱਲ ਕੀਤੀ ਹੈ ਉਹਦੀ ਗੱਲ ਦੇਖਦੇ ਹਾਂ ਤਾਂ ਜਾਂਚ ਵੀ ਚੱਲਦੀ ਹੈ, ਹੋਰ ਚੀਜ਼ਾਂ ਵੀ ਹੁੰਦੀਆਂ ਨੇ। ਇਸ ਰਿਪੋਰਟ ਦੇ ਵਿੱਚ ਇੱਕ ਹੋਰ ਗੱਲ ਕਹੀ ਗਈ ਹੈ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਹਵਾਲੇ ਨਾਲ ਵੀ ਜਿਹੜੇ ਪੀੜਤ ਸੀ ਉਹਨਾਂ ਵੱਲੋਂ ਜਦੋਂ ਆਪਣੇ ਕੇਸ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਸਾਹਮਣੇ ਪ੍ਰੈਜ਼ੈਂਟ ਕੀਤੇ ਗਏ ਆ, ਜਿਹੜੇ ਹਜ਼ਾਰਾਂ ਕੇਸ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਸਾਹਮਣੇ ਰੱਖੇ ਗਏ ਉਹਨਾਂ ਦੇ ਵਿੱਚੋਂ ਜਿਹੜਾ ਨੰਬਰ ਉਹਨਾਂ ਨੇ ਦਿੱਤਾ ਹੈ ਉਹ ਤਕਰੀਬਨ 1500 ਦਾ ਨੰਬਰ ਉਹ ਦੱਸਦੇ ਆ ਵੀ 1500 ਜਿਹੜੇ ਕੇਸਿਸ ਨੇ ਉਹ ਉਹਨਾਂ ਦੀ ਸ਼ਨਾਖਤ ਕਰ ਲਈ ਗਈ ਸੀ, ਉਹਨਾਂ ਦੀ ਬੋਡੀਆਂ ਦਾ ਜਿਹੜੀਆਂ ਬੋਡੀਜ਼ ਸੀਗੀਆਂ ਉਹ ਲੱਭ ਲਈਆਂ ਗਈਆਂ ਸੀ, ਪਤਾ ਲੱਗ ਗਿਆ ਸੀ ਕਿ ਇਹ ਕੌਣ ਬੰਦੇ ਨੇ, ਕਿੱਥੋਂ ਆਏ ਗਏ ਨੇ। ਪਰ ਇਹ 1500 ਜਿਹੜੇ ਕੇਸਿਸ ਸੀ ਇਹਦੇ ਤੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਕੋਈ ਕਾਰਵਾਈ ਅੱਗੇ ਨਹੀਂ ਕੀਤੀ ਗਈ। ਉਹ ਸਥਿਤੀ ਅੱਜ ਵੀ ਜਿਉਂ ਦੀ ਤਿਉਂ ਹੈ। ਸੋ ਓਵਰਆਲ ਜਦੋਂ ਅਸੀਂ ਇਨਵੈਸਟੀਗੇਸ਼ਨ ਦੇ ਹਵਾਲੇ ਨਾਲ ਦੇਖਦੇ ਹਾਂ ਬਹੁਤੀ ਵਾਰੀ ਸਾਡੇ ਲੋਕਾਂ ਦੇ ਵਿੱਚ ਵੀ ਇਹ ਹੁੰਦਾ ਵੀ ਜੀ ਤੁਸੀਂ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਤੱਕ ਪਹੁੰਚ ਕਰੋ, ਮਾਈਨੋਰਿਟੀਜ਼ ਕਮਿਸ਼ਨ ਤੱਕ ਪਹੁੰਚ ਕਰੋ ਜਾਂ CBI ਤੱਕ ਪਹੁੰਚ ਕਰੋ, ਉਹ ਜਿਹੜੀ ਜਾਂਚ ਏਜੰਸੀਜ਼ ਨੇ ਇਹ ਆਪਣਾ ਕੰਮ ਕਰਨਗੀਆਂ। ਸੋ ਇਹ ਜਿਹੜਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦਾ ਰਵੱਈਆ ਹੈ ਜਾਂ ਉਹਨਾਂ ਦਾ ਜੋ ਰੋਲ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਇਹ ਖੁਲਾਸਾ ਇਸ ਰਿਪੋਰਟ ਦੇ ਵਿੱਚ ਸਾਹਮਣੇ ਆਇਆ? ਇਹ ਗੱਲ ਜਿਹੜੀ ਹੈ ਜਦੋਂ ਉੱਥੇ ਕਾਨਫਰੰਸ ਦੇ ਵਿੱਚ ਵੀ ਗੱਲ ਚੱਲੀ ਸੀ ਕਿ ਸਟੇਟ ਦਾ ਜਿਹੜੀਆਂ ਸਟੇਟ ਦੀ ਆਰਗੇਨਾਈਜੇਸ਼ਨਸ ਹੈਗੀਆਂ ਨੇ ਜਿੱਦਾਂ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੈ, ਵੂਮਨਸ ਕਮਿਸ਼ਨ ਹੈਗਾ, ਇਹਨਾਂ ਦਾ ਕੀ ਰੋਲ ਹੈ ਮਤਲਬ ਜੈਨੋਸਾਈਡ ਨੂੰ ਜਾਂ ਜਿਹੜੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਨੂੰ ਰੋਕਣ ਦੇ ਲਈ। ਉੱਥੇ ਵੀ ਇਹ ਗੱਲ ਹੋਈ ਸੀ, ਉੱਥੇ ਵੀ ਇਹ ਗੱਲ ਕਹੀ ਗਈ ਸੀ ਵੀ ਕਿੰਨੇ ਇਹ ਜਿਹੜੇ ਆ ਕਮਿਸ਼ਨ ਹਿੰਦੁਸਤਾਨ ਦੇ ਵਿੱਚ ਬਣੇ ਹੋਏ ਆ ਔਰ ਕਿੰਨੇ ਮਤਲਬ ਟਾਈਮ ਟੂ ਟਾਈਮ ਬਣਾਉਂਦੇ ਆ ਕਿਸੇ ਇੰਸੀਡੈਂਟ, ਸਪੈਸ਼ਲ ਇੰਸੀਡੈਂਟ ਦੇ ਜਿੱਦਾਂ 1984 ਦਾ ਜਿਹੜਾ ਇੰਸੀਡੈਂਟ ਹੋਇਆ ਸੀਗਾ ਉਹਦੇ ਜਿਹੜੇ ਜੂਨ 1984 ਦੇ ਵਿੱਚ ਜਿਹੜਾ ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਹੋਇਆ ਤੇ ਇਹ ਕਿੰਨੇ 9 ਕਮਿਸ਼ਨ ਬਣਿਆ ਹਿੰਦੁਸਤਾਨ ਦੇ ਵਿੱਚ ਉਹਨਾਂ ਦੀ ਪੜਤਾਲ ਦੇ ਲਈ ਤੇ 9 ਕਮਿਸ਼ਨਾਂ ਦੀਆਂ ਰਿਪੋਰਟਾਂ ਤੋਂ ਬਿਨਾਂ ਹੋਰ ਕੁਛ ਨਹੀਂ ਕੀਤਾ। ਉੱਥੇ ਸਾਨੂੰ ਇਹ ਗੱਲ ਸੀਗੀ ਵੀ ਇਹਨਾਂ ਨੂੰ ਐਕਸਟਰਾ ਜੁਡੀਸ਼ੀਅਲ ਜਿਹੜੀਆਂ ਪਾਵਰਸ ਦਿੱਤੀਆਂ ਜਾਣੀਆਂ ਚਾਹੀਦੀਆਂ। ਉਹ ਕਹਿੰਦੇ ਕੀ ਰੋਲ ਹੋ ਸਕਦਾ ਸੀ, ਸਿਰਫ ਇੰਨਾ ਕੀ ਕਹਿ ਸਕਦੇ ਹਾਂ ਵੀ ਇਹਨਾਂ ਦੇ ਕੋਲ ਜਿਹੜੀਆਂ ਜੁਡੀਸ਼ੀਅਲ ਪਾਵਰਸ ਹੋਣੀਆਂ ਚਾਹੀਦੀਆਂ, ਜੁਡੀਸ਼ੀਅਲ ਕੋਈ ਟੀਥ ਹੋਣੇ ਚਾਹੀਦੇ ਆ ਤਾਂ ਕਿ ਇਹ ਉਹਨਾਂ ਲੋਕਾਂ ਨੂੰ ਸਜ਼ਾ ਕਰ ਸਕਣ ਜਿਹੜੀਆਂ ਰਿਪੋਰਟਾਂ ਦੇ ਕੇ ਅੱਗੇ ਹਾਈ ਕੋਰਟਸ ਨੂੰ ਜਾਂ ਸੁਪਰੀਮ ਕੋਰਟਾਂ ਨੂੰ ਭੇਜਦੇ ਆ ਜਾਂ ਗਵਰਨਮੈਂਟ ਨੂੰ ਐਡਮਿਨਿਸਟ੍ਰੇਟਿਵ ਬੋਡੀ ਨੂੰ ਭੇਜਦੇ ਆ ਵੀ ਇਹਨਾਂ ਦੇ ਉੱਤੇ ਐਕਸ਼ਨ ਕੀਤਾ ਜਾਵੇ। ਹਿੰਦੁਸਤਾਨ ਦੇ ਵਿੱਚ ਏਦਾਂ ਦਾ ਕੋਈ ਐਕਸ਼ਨ ਨਹੀਂ ਕੀਤਾ ਜਾਂਦਾ। ਜਿੰਨੇ ਵੀ ਤੁਸੀਂ ਕਮਿਸ਼ਨ ਲੈ ਲਓ, ਮੈਂ ਪੰਜਾਬ ਕਮਿਸ਼ਨ ਦੀ ਹੁਣ ਗੱਲ ਕਰਦਾ, ਬਹਿਬਲ ਦੇ ਵਿੱਚ 3 ਕਮਿਸ਼ਨ ਬਣ ਚੁੱਕੇ ਨੇ ਬਹਿਬਲ ਕਾਂਡ ਤੋਂ ਬਾਅਦ ਦੇ ਵਿੱਚ। ਇੱਕ ਜੋਰਾ ਸਿੰਘ ਕਮਿਸ਼ਨ, ਅਸੀਂ ਇੱਕ ਪੀਪਲਜ਼ ਕਮਿਸ਼ਨ ਬਣਾਇਆ, ਹੁਣ ਰਣਜੀਤ ਸਿੰਘ ਗਿੱਲ ਦਾ ਕਮਿਸ਼ਨ ਬਣਿਆ ਹੋਇਆ। ਹਾਲੇ ਤੱਕ ਵੀ
ਕਿਸੇ ਦੀ ਰਿਪੋਰਟ ਨਹੀਂ ਬਾਹਰ ਆਈ ਤੇ ਕਿਸੇ ਮਤਲਬ ਕੋਈ ਸ਼ਨਾਖਤ ਨਹੀਂ ਹੋਈ, ਜਦੋਂ ਕਿ ਇਹ ਗੱਲ ਦਾ ਪਤਾ ਆ ਕਿ ਗੋਲੀ ਆ ਜਿਹੜੀ ਉਹ ਪੁਲਿਸ ਵੱਲੋਂ ਚਲਾਈ ਗਈ ਹੈ ਤੇ ਪੁਲਿਸ ਵੱਲੋਂ ਹੀ ਮਾਰੇ ਗਏ ਆ। ਮਤਲਬ ਪੁਲਿਸ ਨੂੰ ਹੀ ਇਨਵੈਸਟੀਗੇਸ਼ਨ ਕਰਨਾ, ਉਹਨਾਂ ਦਾ ਹੀ ਰਿਕਾਰਡ ਇਨਵੈਸਟੀਗੇਟ ਕਰਕੇ ਤੇ ਜਿਹੜੇ ਅਕਿਊਜ਼ਡ ਆ ਉਹ ਦੱਸਣੇ ਆ। ਪਰ ਮੈਂ ਇਹ ਗੱਲ ਕਹਿ ਰਿਹਾ ਕਿ ਜਿੰਨੇ ਹਿੰਦੁਸਤਾਨ ਦੇ ਵਿੱਚ ਕਮਿਸ਼ਨ ਹੈਗੇ ਆ, ਇਹ ਸਿਰਫ ਇੱਕ ਦਿਖਾਵੇ ਦੀ ਚੀਜ਼ ਹੈ, ਕੰਮ ਇਹਨਾਂ ਤੋਂ ਕੋਈ ਨਹੀਂ ਕਰਦਾ। ਨਾ ਇਹਨਾਂ ਨੇ ਅੱਜ ਤੱਕ ਕਦੀ ਕੋਈ ਕਿਸੇ ਕ੍ਰਾਈਮ ਨੂੰ ਰੋਕਣ ਦੇ ਲਈ ਕੋਈ ਏਦਾਂ ਦੀਆਂ ਮਤਲਬ ਆਪਣੀਆਂ ਜਿਹੜੀਆਂ ਸਿਫਾਰਸ਼ਾਂ ਵੀ ਦਿੱਤੀਆਂ ਹੋਣਗੀਆਂ, ਉਹ ਵੀ ਸਿਫਾਰਸ਼ਾਂ ਨਹੀਂ। ਆਹ ਸਵਾਮੀਨਾਥਨ ਕਮਿਸ਼ਨ ਹਿੰਦੁਸਤਾਨ ਨੇ ਫਾਰਮਰਸ ਦੀ ਬੈਨੀਫਿਟ ਲਈ ਬਣਾਇਆ ਸੀਗਾ ਤੇ ਖੇਤੀ ਨੂੰ ਕਿਵੇਂ ਬਣਾਇਆ ਜਾਵੇ, ਇਹ ਤਾਂ ਚਲੋ ਹਿਊਮਨ ਰਾਈਟਸ ਦੀ ਵਾਇਲੇਸ਼ਨ ਤੋਂ ਜਿਹੜੀ ਕਿ ਸਟੇਟ ਦਾ ਅਸਲੀ ਚਿਹਰਾ ਨੰਗਾ ਕਰਦੀ ਹੈ, ਉਸ ਤੋਂ ਬਾਅਦ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨਹੀਂ ਅੱਜ ਤੱਕ ਮੰਨੀ ਗਈ, ਜਿਹੜੀ ਕਿ ਗਵਰਨਮੈਂਟ ਨੇ ਬਣਾਇਆ ਹੋਇਆ ਕਮਿਸ਼ਨ ਸੀਗਾ ਕਿ ਉਹਦੀਆਂ ਸਿਫਾਰਸ਼ਾਂ ਦੇ ਉੱਤੇ ਕਿ ਜਿਹੜੀਆਂ ਫਾਰਮਰਸ ਨੂੰ ਸਹੂਲਤਾਂ ਦਿੱਤੀਆਂ ਜਾਣ, ਫਾਰਮਰ ਦੀ ਜਿਹੜੀ ਪ੍ਰਾਈਸ ਹੈਗੀ ਉਹਨਾਂ ਦੀ ਪ੍ਰੋਡਕਟ ਦੀ ਉਹ ਮਿਟੀ ਜਾਵੇ, ਉਹ ਵੀ ਨਹੀਂ ਦਿੱਤੀਆਂ ਗਈਆਂ ਹਾਲੇ ਤੱਕ। ਔਰ ਕਿੰਨੇ ਸਾਲ ਹੋ ਗਏ ਆ, ਕਿੰਨੇ ਮਤਲਬ ਫਾਰਮਰਸ ਨੇ ਜਿਹੜੇ ਸੁਸਾਈਡ ਕਰ ਗਏ ਨੇ ਇਸ ਗੱਲ ਨੂੰ ਲੈ ਕੇ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੈ ਜਿਹੜੀ ਉਹ ਲਾਗੂ ਕੀਤੀ ਜਾਵੇ। ਮਤਲਬ ਇਹ ਇੱਕ ਉਦਾਹਰਨ ਹੈ ਵੱਡੀ, ਮਤਲਬ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਕਮਿਸ਼ਨ ਹੈ ਉਹਨਾਂ ਦਾ ਰੂਪ ਕੀ ਆ, ਔਰ ਕਮਿਸ਼ਨ ਦੀਆਂ ਸਿਫਾਰਸ਼ਾਂ ਜੇ ਕਿਤੇ ਦਿੱਤੀਆਂ ਵੀ ਜਾਂਦੀਆਂ ਤੇ ਹਿੰਦੁਸਤਾਨ ਦੀ ਜਿਹੜੀ ਗਵਰਨਮੈਂਟ ਹੈ, ਭਾਰਤ ਗਵਰਨਮੈਂਟ ਹੈ, ਉਹਨਾਂ ਸਿਫਾਰਸ਼ਾਂ ਨੂੰ ਲੈ ਕੇ ਕਿੱਦਾਂ ਦਾ ਅੱਗੇ ਉਹਦੇ ਤੇ ਮੰਨਦੀ ਵੀ ਹੈ ਕਿ ਨਹੀਂ ਮੰਨਦੀ। ਜੀ ਚੀਮਾ ਸਾਹਿਬ, ਬਿਲਕੁਲ ਜਦੋਂ ਅਸੀਂ ਇਹਨਾਂ ਸਾਰਿਆਂ ਦੇ ਰੋਲ ਨੂੰ ਦੇਖਦੇ ਹਾਂ ਉਹ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਵਿੱਚ ਹੀ ਆਉਂਦਾ। ਜਦੋਂ ਜਿਹੜੇ ਇਹ ਕਮਿਸ਼ਨ ਨੇ SITs ਬਣਦੀਆਂ ਨੇ ਜਾਂ ਜਿਹੜੀਆਂ ਹੋਰ ਬਾਡੀਜ਼ ਹੈਗੀਆਂ ਨੇ ਇਨਵੈਸਟੀਗੇਟਿਵ ਬਾਡੀਜ਼ ਸਰਕਾਰ ਵੱਲੋਂ ਜਿਨ੍ਹਾਂ ਨੂੰ ਅਪੁਆਇੰਟ ਕੀਤਾ ਜਾਂਦਾ, ਉਹਨਾਂ ਦਾ ਇਹ ਜਿਹੜਾ ਰਵੱਈਆ ਉਹ ਮਾਈਨੋਰਿਟੀਜ਼ ਦੇ ਲਈ ਬਹੁਤ ਖਤਰਨਾਕ ਜਾਪਦਾ। ਸੋ ਅੰਤ ਦੇ ਵਿੱਚ ਇਹੀ ਸਵਾਲ ਨਿਕਲ ਕੇ ਆਉਂਦਾ, ਖਾਸ ਤੌਰ 'ਤੇ ਜੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖਣਾ ਹੋਵੇ ਤੇ ਜੇ ਇਨਸਾਫ ਲਈ ਅਸੀਂ ਉਹਨਾਂ ਕੋਲੋਂ ਹੀ ਮੰਗ ਕਰਦੇ ਹਾਂ ਆਮ ਤੌਰ 'ਤੇ ਉਹਨਾਂ ਦਾ ਜਿਹੜਾ ਰਵੱਈਆ ਉਹ ਸਾਡੇ ਸਾਹਮਣੇ ਹੈ ਕਿ 1500 ਦੇ ਕਰੀਬ ਕੇਸਿਸ ਆਈਡੈਂਟੀਫਾਈ ਹੋਣ ਤੋਂ ਬਾਅਦ ਵੀ ਉਹਨਾਂ 'ਤੇ ਕੋਈ ਕਾਰਵਾਈ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਨਹੀਂ ਕੀਤੀ ਗਈ। ਸੋ ਇਸ ਸਾਰੇ ਸੰਦਰਭ ਦੇ ਵਿੱਚ ਹੱਲ ਕੀ ਬਚਦਾ ਹੈ, ਸੋਲਿਊਸ਼ਨ ਕੀ ਬਚਦਾ ਹੈ, ਅਸੀਂ ਕੀ ਕਰ ਸਕਦੇ ਹਾਂ? ਸੋ ਐਜ਼ ਅ ਸੋਲਿਊਸ਼ਨ ਤੁਸੀਂ ਕੀ ਕਹਿਣਾ ਚਾਹੋਗੇ? ਕੀ ਰਸਤਾ ਬਚਦਾ ਹੈ ਸਿੱਖ ਕੌਮ ਕੋਲ? ਅੰਤ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਸਿੱਖ ਕੌਮ ਕੋਲ ਮੈਂ ਤਾਂ ਕਹਿੰਦਾ ਵੀ ਜਿਸ ਤਰੀਕੇ ਦੇ ਜੇ ਤੁਸੀਂ ਪੂਰਾ 47 ਤੋਂ ਲੈ ਕੇ 1947 ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਹਿੰਦੁਸਤਾਨ ਦਾ ਸਿੱਖ ਕੌਮ ਦੇ ਪ੍ਰਤੀ ਰਵੱਈਆ, ਪੰਜਾਬ ਦੇ ਪ੍ਰਤੀ ਰਵੱਈਆ, ਪੰਜਾਬ ਦੇ ਸੋਰਸਿਸ ਪ੍ਰਤੀ ਰਵੱਈਆ ਦੇਖਿਆ ਜਾਵੇ ਤਾਂ ਇੱਕੋ ਇੱਕ ਗੱਲ ਦਾ ਕਿ ਸਾਨੂੰ ਆਪਣੇ ਸੋਵਰਨ ਸਟੇਟ ਦੇ ਲਈ ਵਧਣਾ ਚਾਹੀਦਾ ਅੱਗੇ। ਔਰ ਸਿੱਖਾਂ ਨੂੰ ਆਪਣੀ ਜਦ ਤੱਕ ਅਸੀਂ ਆਪਣੇ ਸੋਵਰਨ ਸਟੇਟ ਨਹੀਂ ਪਹੁੰਚਾਉਂਦੇ, ਅਸੀਂ ਆਪਣੀ ਮਾਂ ਬੋਲੀ ਪੰਜਾਬੀ, ਅਸੀਂ ਆਪਣਾ ਕਲਚਰ ਔਰ ਅਸੀਂ ਆਪਣੇ ਨੈਚੁਰਲ ਰਿਸੋਰਸਿਸ ਆ ਜਿਹੜੇ ਉਹ ਨਹੀਂ ਬਚਾ ਪਾਵਾਂਗੇ, ਅਸੀਂ ਆਪਣੀ ਹੋਂਦ ਨੂੰ ਨਹੀਂ ਬਚਾ ਪਾਵਾਂਗੇ, ਅਸੀਂ ਆਪਣੀ ਆਇਡੈਂਟੀਟੀ ਨੂੰ ਨਹੀਂ ਬਚਾ ਪਾਵਾਂਗੇ। ਸਾਨੂੰ ਆਪਣੇ ਸੋਵਰਨ ਸਟੇਟ ਦੇ ਲਈ ਲੜਾਈ ਹੈ ਜਿਹੜੀ ਅੱਜ ਜਿੱਤਣੀ ਚਾਹੀਦੀ। ਜੀ ਬਿਲਕੁਲ ਚੀਮਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ। ਉਮੀਦ ਕਰਦੇ ਹਾਂ ਕਿ ਅੱਜ ਦੀ ਸਾਡੀ ਜਿਹੜੀ ਗੱਲਬਾਤ ਸੀ ਇਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦਿਆਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।